क्या बात है मेरे बादशाह, एंड हो गया। ਅਸੀਂ ਜਿੱਥੇ ਚਾਹੀਏ, ਜਦੋਂ ਚਾਹੀਏ, ਜਿਵੇਂ ਚਾਹੀਏ ਧਰਨਾ ਦੇ ਦੀ। ਸਾਨੂੰ ਕੋਈ ਉਠਾ ਨਹੀਂ ਸਕਦਾ, ਸਾਨੂੰ ਕੋਈ ਭਜਾ ਨਹੀਂ ਸਕਦਾ। ਇਹ ਮੈਂ ਨਹੀਂ ਕਹਿੰਦਾ, ਇਹ ਕਹਿੰਦੇ ਅੱਫਾ ਪਸਤੌਲ ਜਿਹਨੇ ਪਿਛਲੇ 30 ਵਰਿਆਂ ਤੋਂ ਸਹੁਰਿਆਂ ਦੇ ਘਰ ਧਰਨਾ ਦਿੱਤਾ ਹੋਇਆ ਹੈ, ਤੇ ਹੁਣ ਆਪਣੇ ਪੁੱਤਰ ਨੂੰ ਕਹਿੰਦਾ, ਪੁੱਤਰ ਤੇਰਾ ਵਿਆਹ ਹੋ ਗਿਆ, ਚੁੱਕ ਆਪਣੀ ਟਿੰਡ ਫੌੜੀ ਤੇ ਨੱਸਦਾ ਹੋ ਤੇ ਸਿੱਧਾ ਜਾ ਕੇ ਧਰਨਾ ਦੇ ਤੇ ਸਹੁਰਿਆਂ ਦੇ ਘਰ ਦੇ। ਮੈਨੂੰ ਉਦੋਂ ਹੀ ਇਤਲਾ ਮਿਲੇ ਜਦੋਂ ਪੋਤਾ ਜਾਂ ਪੋਤੀ ਹੋਣ ਦੇ ਲੱਡੂ ਮੇਰੇ ਬੂਹੇ ਤੇ ਪਹੁੰਚਣ। ਜਾ ਰੱਬ ਰਾਖਾ, ਜਾ ਕੇ ਧਰਨਾ ਦੇ। ਗੱਲ ਇਹ ਹੈ ਕਿ ਇਨਸਾਨ ਦੀ ਨੀਅਤ ਬਦਲਦਿਆਂ ਕੁਝ ਦੇਰ ਨਹੀਂ ਲੱਗਦੀ, ਤੇ ਅੱਜ ਮੇਰੀ ਵੀ ਕੁਛ ਨੀਅਤ ਬਦਲੀ ਜਾਈਏ। ਮੇਰੀ ਅੱਖ ਵਿੱਚ ਵਾਲ ਹੈ, ਤੁਸੀਂ ਆਪਣੇ ਵਾਲ ਗਿਣ ਲਿਆ ਜੇ ਮਤਾ ਕੋਈ ਕਦਾ ਵਾਲ ਘੱਟ ਨਾ ਹੋਵੇ, ਕਿਉਂਕਿ ਮੈਨੂੰ ਨਹੀਂ ਪਤਾ ਉਹ ਵਾਲ ਕਿਸ ਦਾ ਹੈ, ਤੁਹਾਡਾ ਜਾਂ ਕਿਸੇ ਹੋਰ ਦਾ ਹੈ। ਤੇ ਨੀਅਤ ਬਦਲੀ ਜਾਈਏ। ਨੀਅਤ ਇਸ ਲਈ ਬਦਲੀ ਹੈ ਕਿ ਜਿਸ ਬੰਦੇ ਕੋਲ ਜਾਓ, ਜਿਹੜੇ ਬੰਦੇ ਦੇ ਮੱਥੇ ਲੱਗੋ, ਜਿਸ ਬੰਦੇ ਨਾਲ ਗੱਲ ਕਰੋ, ਹੋਰ ਗੱਲ ਹੀ ਕੋਈ ਨਹੀਂ ਸਿਵਾਏ ਮਹਿੰਗਾਈ ਦੇ। ਮੈਂ ਕਹਿੰਦਾ ਵੇਖੋ ਯਾਰ, ਚੰਨ ਕਿੱਡਾ ਸੋਹਣਾ ਲੱਗਿਆ, 14ਵੀਂ ਦਾ ਚੰਨ ਹੈ। ਆਖਿਰ ਚੰਨ ਨੂੰ ਪਰੇ ਕਰੋ, ਪੈਟਰੋਲ 150 ਰੁਪਏ ਬਲਕਿ 30 ਰੁਪਏ ਹੋਰ ਵੱਧ ਗਿਆ, 180 ਹੋ ਗਿਆ। ਉਹ ਮੈਂ ਕਹਿੰਦਾ ਯਾਰ ਕਿੱਡੀ ਸੋਹਣੀ ਹਵਾ ਚੱਲ ਰਹੀ ਹੈ, ਦਿਲ ਕਰਦਾ ਬੰਦਾ ਗੁਲਾਮਾਂ ਖੋਲ ਕੇ ਤੇ ਰਮਕੇ ਦਰਖਤਾਂ ਦੇ ਥੱਲੇ ਸੈਰ ਨੂੰ ਜਾਏ। ਉਹਨੇ ਕਿਹਾ ਸੈਰ ਤੇ ਤੇਰੇ ਵਰਗੇ ਪਾਗਲ ਹੀ ਜਾਂਦੇ ਨੇ, ਕਿਉਂਕਿ 170 ਦਾ ਜਿਹੜਾ ਲੀਟਰ ਜਿਹੜਾ ਮਿਲਦਾ ਸੀ ਤੇਲ ਦਾ, ਉਹ ਹੋ ਗਿਆ 490 ਦਾ, ਬਲਕਿ ਹੁਣ ਤੋਂ 500 ਤੋਂ ਵੀ ਉੱਤੇ ਦਾ ਹੋ ਗਿਆ। ਹੁਣ ਬੰਦਾ ਕਿਹਦੇ ਨਾਲ ਗੱਲ ਕਰੇ? ਆਪਣੀ ਗੱਲ ਕਰੇ, ਉਹਦੀ ਗੱਲ ਕਰੇ, ਕਿਸੇ ਹੋਰ ਦੀ ਗੱਲ ਕਰੇ, ਆਲ ਦੁਆਲ ਦੀ ਗੱਲ ਕਰੇ। ਗੱਲਾਂ ਤੇ ਮੁੱਕ ਗਈਆਂ ਨੇ, ਵਿੱਚ ਰਹਿ ਗਈ ਹੈ ਮਹਿੰਗਾਈ। ਹਾਲਾਂਕਿ ਮੈਂ ਦੂਰਬੀਨ ਲਾ ਕੇ ਵੀ ਵੇਖਿਆ, ਖੁਰਦਬੀਨ ਲਾ ਕੇ ਵੀ ਵੇਖਿਆ, ਮੈਨੂੰ ਤਾਂ ਕਿਤੇ ਮਹਿੰਗਾਈ ਨਜ਼ਰ ਨਹੀਂ ਆਈ। ਮਹਿੰਗਾਈ ਸਿਰਫ ਉਹਨਾਂ ਨੂੰ ਨਜ਼ਰ ਆਉਂਦੀ ਹੈ ਜਿਨ੍ਹਾਂ ਦੀ ਜੇਬ ਖਾਲੀ ਹੈ ਜਾਂ ਜਿਨ੍ਹਾਂ ਦੀ ਜੇਬ ਵਿੱਚ ਸਿੱਕੇ ਘੱਟ ਨੇ। ਤੇ ਉਹ ਬੰਦਾ ਜਿਹਦੀ ਜੇਬ ਭਰੀ ਹੈ, ਉਸ ਨੂੰ ਕੋਈ ਲੋੜ ਥੋੜ ਨਹੀਂ ਹੈ, ਉਹਦੇ ਲਈ ਤੇ ਮਹਿੰਗਾਈ ਦਾ ਕੋਈ ਪ੍ਰੋਬਲਮ ਹੀ ਕੋਈ ਨਹੀਂ। ਹਾਲਾਂਕਿ ਵੇਖਿਆ ਜਾਏ ਕਿ ਮਹਿੰਗਾਈ ਸਿਰਫ ਉਹਨਾਂ ਨੂੰ ਮਹਿਸੂਸ ਹੁੰਦੀ ਹੈ ਕਿ ਜਿਨ੍ਹਾਂ ਕੋਲੋਂ ਮਹਿੰਗਾਈ ਦਾ ਤਾਰੀਖੀ ਸ਼ਊਰ ਕੋਈ ਨਹੀਂ। ਇਸ ਲਈ ਕਿ ਪੂਰੀ ਦੁਨੀਆ ਵਿੱਚ ਜਿਹੜੀ ਮਹਿੰਗਾਈ ਫੈਲੀ ਹੈ, ਉਹ ਪੰਜਾਬ ਤੋਂ ਫੈਲੀ ਹੈ। ਗੱਲ ਇੱਕ ਹੋ ਗਈ। ਹੁਣ ਅਗਾਂਹ ਟੁਰੋ। ਪੰਜਾਬ ਦੇ ਵਿੱਚ ਜਦੋਂ ਮਹਿੰਗਾਈ ਨਹੀਂ ਸੀ ਤੇ ਵਾਰਿਸ ਸ਼ਾਹ ਨੇ ਹੀਰ ਦੀ ਐਸੀ ਤਾਰੀਫ ਕੀਤੀ, ਕਿਆ ਬਾਤ ਹੈ ਤੇਰੀ ਹੀਰ ਦੀ, ਵੀ ਕਮਾਲ ਹੋ ਗਿਆ। ਜਿਹੜਾ ਉਹਦੇ 'ਚ ਇੰਝ ਲੱਗਦਾ ਸੀ ਹੀਰ ਨਹੀਂ ਹੈ, ਕੋਕਾਫ ਦੀ ਪਰੀ ਹੈ, ਜਿਹੜੀ ਆਰੀਅਨ ਇੱਥੇ ਭੁੱਲ ਗਏ ਨੇ, ਜਾਂ ਫਿਰ ਆਰੀਅਨ ਇੱਥੋਂ ਚੁੱਕ ਕੇ ਉੱਥੇ ਲੈ ਗਏ ਨੇ। ਜਿਹੜਾ ਕੋਕਾਫ ਦੇ ਵਿੱਚ ਜਿਹੜਾ ਹੀਰ ਦੀ ਐਸੀ ਤਾਰੀਫ ਕੀਤੀ ਕਿ ਅਖੀਰ ਕਲੋਪੈਟਰਾ ਨੂੰ ਵੀ ਬਿਊਟੀ ਪਾਰਲਰ ਦੇ ਵਿੱਚ ਜਾ ਕੇ ਆਪਣਾ ਹਰ ਸ਼ਿੰਗਾਰ ਠੀਕ ਕਰਨਾ ਪਿਆ। ਉਹਨੇ ਕਿਹਾ ਐਸੀ ਬਣਾ, ਮੈਨੂੰ ਐਸੀ ਬਣਾ ਕਿ ਲੋਕ ਹੀਰ ਵਾਰਿਸ ਸ਼ਾਹ ਦੀ ਹੀਰ ਨੂੰ ਭੁੱਲ ਜਾਣ। ਤੇ ਹੀਰ ਦੀ ਐਸੀ ਤਾਰੀਫ ਕੀਤੀ ਕਿ ਪੂਰੀ ਦੁਨੀਆ ਦੀਆਂ ਕੁੜੀਆਂ ਨੂੰ ਆਪਣੀ ਬਦਸੂਰਤੀ ਦਾ ਐਸਾ ਅਹਿਸਾਸ ਹੋਇਆ ਕਿ ਥਾਂ ਥਾਂ ਤੇ ਜਿੱਥੇ ਜਾਓ, ਗਲੀ ਮੁਹੱਲੇ ਜਾਓ, ਇੱਧਰ ਜਾਓ ਉੱਧਰ ਜਾਓ, ਹਰ ਪਾਸੇ ਬਿਊਟੀ ਪਾਰਲਰ ਖੁੱਲ੍ਹ ਗਏ ਨੇ। ਇਸੇ ਵਜ੍ਹਾ ਨਾਲ ਮਹਿੰਗਾਈ ਹੋਈ ਹੈ ਕਿ ਰੋਟੀ ਖਾਣ ਦੀ ਬਜਾਏ ਜਦੋਂ ਮੈਦੇ ਪਾਊਡਰ ਦੇ ਨਾਲ, ਕਰੀਮਾਂ ਦੇ ਨਾਲ ਖਰਾਬ ਹੋਣਗੇ, ਲਿਪਸਟਿਕਾਂ ਨਾਲ ਖਰਾਬ ਹੋਣਗੇ, ਤੇ ਮਹਿੰਗਾਈ ਤਾਂ ਆਪੇ ਨਜ਼ਰ ਆਉਣੀ ਹੈ ਜਿਹੜੀ। ਹਾਲਾਂਕਿ ਜਿਹੜਾ ਬੰਦਾ ਵੀ ਮਹਿੰਗਾਈ ਦਾ ਰੋਣਾ ਰੋਂਦਾ, ਮੈਨੂੰ ਬੜਾ ਬੇਵਕੂਫ ਜਿਹਾ ਲੱਗਦਾ ਆਪਣੇ ਵਰਗਾ ਹੀ। ਯਾਰ ਕੀ ਕਰਾਂ ਮੈਂ, ਜਿਹੜਾ ਸਮਝ ਨਹੀਂ ਆਉਂਦੀ ਇਹਨਾਂ ਲੋਕਾਂ ਦੀ। ਇਸ ਲਈ ਕਿ ਸਭ ਕੁਝ ਮਹਿੰਗਾਈ ਹੈ, ਪਰ ਤੁਸੀਂ ਗਲਾਸ ਨੂੰ ਪੁੱਠਾ ਕਰਕੇ ਵੇਖ ਰਹੇ ਹੋ। ਤੁਸੀਂ ਕਹਿੰਦੇ ਹੋ ਇੱਥੇ ਕੋਈ ਇੱਕ ਚੀਜ਼ ਵੀ ਐਸੀ ਨਹੀਂ ਜਿਹੜੀ ਕਿ ਸਸਤੀ ਹੋਵੇ, ਇੱਥੇ ਸਭ ਕੁਝ ਮਹਿੰਗਾ ਹੈ। ਜਿਹੜੀ ਸ਼ਾਇਦ ਤੇ ਹੱਥ ਲਾਓ ਇਹ ਲੱਗਦਾ ਜਿਵੇਂ ਫਨੀਅਰ ਲੜ ਗਿਆ ਯਾਰ। ਉਹਦੇ ਜਿਹੜਾ ਮਾਜਸ ਦੀ ਡੱਬੀ ਪੁੱਛੋ, ਆਖਾ ਜੀ 5 ਦੀ ਸੀ, ਹੁਣ 7 ਦੀ ਹੋ ਗਈ। ਸਿਗਰਟਾਂ ਦੀ ਡੱਬੀ ਪੁੱਛੋ, ਬਲਕਿ ਸਿਗਰਟਾਂ ਨਹੀਂ ਪੀਓ ਤਾਂ ਚੰਗਾ, ਜਿਹੜਾ ਉਹਦੇ ਉਹ 80 ਵਾਲੀ 100 ਤੋਂ ਵੱਧ ਗਈ ਜਿਹੜੀ ਉਹਦੇ। ਟਿੰਡੇ ਲੈਣ ਜਾਓ ਤਾਂ ਇਹੀ ਲੱਗਦਾ ਬੰਦੇ ਨੇ ਸੇਬ ਦਾ ਰੇਟ ਪੁੱਛ ਲਿਆ। ਕੱਦੂ ਲੈਣ ਜਾਓ ਤਾਂ ਇਹੀ ਲੱਗਦਾ ਬੰਦੇ ਨੇ ਕੋਈ ਐਸਾ ਨਾਯਾਬ ਤੋਹਫਾ ਮੰਗ ਲਿਆ ਕਿ ਜਿਹੜਾ ਕਿ ਖਰੀਦਿਆ ਹੀ ਨਹੀਂ ਜਾ ਸਕਦਾ। ਮਹਿੰਗਾਈ ਇਹ ਕੀ ਹੋ ਗਿਆ ਜਿਹੜਾ ਉਹਦੇ 'ਚ? ਤੁਹਾਨੂੰ ਕੋਈ ਚੀਜ਼ ਸਸਤੀ ਨਜ਼ਰ ਨਹੀਂ ਆਉਂਦੀ? ਐਨਕਾਂ ਲਾ ਕੇ ਵੇਖੋ, ਦਿਲ ਦੇ ਬੂਹੇ ਖੋਲ ਕੇ ਵੇਖੋ, ਕੰਨਾਂ ਦੀਆਂ ਖਿੜਕੀਆਂ ਖੋਲ ਕੇ ਵੇਖੋ, ਅੱਖਾਂ ਦੇ ਸ਼ੀਸ਼ੇ ਸਾਫ਼ ਕਰਕੇ ਵੇਖੋ। ਇੱਥੇ ਸਭ ਕੁਝ ਮਹਿੰਗਾ ਹੈ, ਪਰ ਇੱਕ ਚੀਜ਼ ਸਸਤੀ ਹੈ। ਗਲਾਸ ਸਿੱਧਾ ਕਰੋ, ਗਲਾਸ ਪੁੱਠਾ ਕਰੋਗੇ ਤੇ ਤੁਹਾਨੂੰ ਹਰ ਸ਼ੈ ਮਹਿੰਗਾਈ ਵਿੱਚ ਡੁੱਬੀ ਹੋਈ ਨਜ਼ਰ ਆਏਗੀ, ਤਰਦੀ ਹੋਈ ਨਜ਼ਰ ਆਏਗੀ, ਫੀਤੀ ਹੁੰਦੀ ਨਜ਼ਰ ਆਏਗੀ।
पर जे गिलास सीधा करो तो महंगाई गायब हो जाएगी। सिर्फ एक चीज रह जाएगी और वो सब तो सस्ती है, कौड़ियां पाए, टके शेर है। बल्कि इन समझो कि वो शायद मुफ्त है, मुफ्त आए जो प्यासा हो आबे हयात मुफ्त ले ले। कि अच्छे तो जड़ा ना कि हर शय महंगी है पर एक चीज सस्ती है, तो सस्ती चीज ये है। ਹੁਣ मैं दसा या ना दसा मैनू समझ नहीं आती, इसलिए कि इतने हर शय महंगी है, सिर्फ इंसान सस्ता है। कौड़ियां पा ले लो। सार्फिन की सोसाइटी वो किरदार है जोड़ा कि कम करता ही इस लिए है, जोड़ा कि कमांदा ही इस लिए है कि वह खर्च कर सके, तो खर्च फिर पूरा नहीं होता। सब तो सस्ता इंसान है। कभी ਇਹਦਾ ਮੁੱਲ भी ਵਧਾਓ, कभी इस इंसान लिए भी धरना दो कि ਇਹਦਾ ਮੁੱਲ ਵਧੇ, ਇਹਨੂੰ अपनी हैसियत का पता लगे कि यह इंसान भी आखिर इंसान है। गल निक्की जही यार फरूका की बनेगा इस दुनिया का, मैनू ते कोई समझ नहीं, तानू है ते समझो ते समझाओ, कहानी बने लाओ। गल निक्की जही यार फरूका की बनेगा इस दुनिया।